ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ, ਐਂਟੀਲੋਪ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਸੈਂਟਾਨੇਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਕਰੋ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ। ਕਹਿੰਦੇ ਯਦੀ ਯੂਰਪਾ ਦੀ ਕਥਿਤ ਡਾਇਰੀ ਨੇ ਭਾਰਤ ਦੀ ਜਿਹੜੀ ਆ ਹੁਣ ਉਹਦੇ ਵਿੱਚ ਤਾਂ ਜਿਹੜਾ ਰੌਲਾ ਰੱਪਾ ਤਾਂ ਕਾਫੀ ਜ਼ਿਆਦਾ ਪੈ ਰਿਹਾ ਸੀਗਾ। ਅਤੇ ਆਪਾਂ ਜੇ ਨਾਲ ਹੀ ਜਿਹੜੀ ਇੱਧਰਲੇ ਪਾਸੇ ਗੱਲ ਕਰੀਏ ਵੀ ਪਾਕਿਸਤਾਨ ਦੇ ਵਿੱਚ ਜਿਹੜੀਆਂ 2 ਹਿੰਦੂ ਭੈਣਾਂ ਨੂੰ ਅਗਵਾ ਜਿਹੜਾ ਕੀਤਾ ਗਿਆ ਹੈ, ਉਸ ਦੇ ਬਾਬਤ ਜਿਹੜੇ ਕਹਿੰਦੇ 7 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਬਿਲਕੁਲ, ਯੂਰਪਾ ਦੀ ਡਾਇਰੀ ਵਾਲਾ ਤੇ ਹੁਣ ਇੱਕ ਵਾਰੀ ਮਾਮਲਾ ਥੋੜਾ ਠੰਡਾ ਪਿਆ ਵਾ, ਕਿਉਂਕਿ ਦੂਸਰੇ ਮੁੱਦੇ ਜਿਹੜੇ ਆ ਉਹ ਪਲ ਦਰ ਪਲ ਭਾਰੀ ਹੋ ਰਹੇ ਆ ਦੂਸਰੇ ਮੁੱਦਿਆਂ ਤੇ। ਤਾਂ ਇਸ ਸਮੇਂ ਇਹ ਵੀ ਇੱਕ ਮੁੱਦਾ ਜਿਹੜਾ ਉਹ ਬਹਿਸ ਦਾ ਕੇਂਦਰ ਆ। ਦੋਨਾਂ ਦੇਸ਼ਾਂ ਦੇ ਵਿੱਚ ਹੀ ਇਸ ਮੁੱਦੇ ਨੂੰ ਲੈ ਕੇ ਹਲਚਲ ਹੈ, ਬਹਿਸ ਹੈ। ਤਾਂ ਇਹ ਖਬਰ ਆਈ ਸੀ ਕਿ 2 ਕੁੜੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਗਿਆ ਵਾ। ਤੇ ਬਾਅਦ ਦੇ ਵਿੱਚ ਇੱਕ ਖਬਰ ਹੋਰ ਆ ਗਈ ਪਾਕਿਸਤਾਨੀ ਪੱਤਰਕਾਰ ਦੇ ਹਵਾਲੇ ਦੇ ਨਾਲ ਕਿ ਇੱਕ ਕੁੜੀ ਦਾ ਬਾਅਦ ਦੇ ਵਿੱਚ ਵੀ ਧਰਮ ਜਿਹੜਾ ਆ ਉਹ ਪਰਿਵਰਤਿਤ ਕੀਤਾ ਗਿਆ ਵਾ। ਉਹਦੇ ਬਾਰੇ ਤੇ ਬਹੁਤੀ ਤਫਸੀਲ ਜਿਹੜੀ ਆ ਉਹ ਹਾਲੇ ਨਹੀਂ ਮਿਲੀ ਕਿ ਉਸ ਮਾਮਲੇ ਦੇ ਵਿੱਚ ਕੀ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਹੋਈ। ਪਰ ਇਸ ਮਾਮਲੇ ਦੇ ਵਿੱਚ ਜਿਹੜੇ ਉਹਨਾਂ ਦੇ ਵਜ਼ੀਰ ਆਜ਼ਮ ਇਮਰਾਨ ਖਾਨ, ਜਿੱਦਾਂ ਉਹਨਾਂ ਨੇ ਕਿਹਾ, ਫਿਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੀਤਾ ਗਿਆ ਉਹ ਠੀਕ ਹੈ ਕਿ ਜੋ ਕੁਛ ਹੋਇਆ ਉਹਦੇ ਨਹੀਂ ਡੱਕਿਆ ਗਿਆ, ਨਹੀਂ ਰੋਕਿਆ ਜਾ ਸਕਦਾ। ਕਈ ਵਾਰ ਜਿਹੜਾ ਜ਼ੁਰਮ ਏਦਾਂ ਦਾ ਹੋ ਵੀ ਜਾਂਦਾ। ਤਾਂ ਦੂਸਰੇ ਪਾਸੇ ਕਾਰਵਾਈ ਜ਼ਰੂਰ ਕੀਤੀ ਆ। ਉਹਨਾਂ ਨੇ 7 ਦੋਸ਼ੀਆਂ ਨੂੰ ਫੜਿਆ, ਜਿਨ੍ਹਾਂ ਦੇ ਵਿੱਚ ਕੁਛ ਲੋਕ ਅਗਵਾ ਕਰਨ ਦੇ ਦੋਸ਼ੀ ਆ ਜਾਂ ਕੁਛ ਲੋਕ ਜਿਹੜੇ ਆ ਕਥਿਤ ਰੂਪ ਦੇ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਮਾਮਲੇ ਦੇ ਵਿੱਚ ਸ਼ਾਮਲ ਸੀਗੇ, ਜਾਂ ਕੁਛ ਲੋਕ ਨੇ ਜਿਹੜੇ ਉਹਨਾਂ ਨੇ ਵਿਆਹ ਕਰਵਾਇਆ। ਤਾਂ ਇਹਦੇ ਵਿੱਚ ਅੱਜ ਇੱਕ ਨਾਟਕੀ ਮੋੜ ਵੀ ਆਇਆ ਇਸ ਕਹਾਣੀ ਦੇ ਵਿੱਚ। ਇੱਕ ਖੂਨੀ ਮੋੜ ਕਹਿ ਸਕਦੇ ਇਸ ਕਹਾਣੀ ਦੇ ਵਿੱਚ ਆਇਆ ਵਾ। ਖੂਨੀ ਮੋੜ ਕੀ ਆ ਕਿ ਉਹ ਕੁੜੀਆਂ ਜਿਹੜੀਆਂ ਕੋਰਟ ਦੇ ਵਿੱਚ ਪੇਸ਼ ਕੀਤੀਆਂ ਗਈਆਂ ਦੋਨੇ, ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹਨਾਂ 2 ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਬਦਲਾਇਆ ਗਿਆ, ਉਹਨਾਂ ਨੇ ਅਦਾਲਤ ਦੇ ਬਾਹਰ ਬਿਆਨ ਦਿੱਤਾ ਵਾ ਕਿ ਪਹਿਲੀ ਗੱਲ ਤੇ ਆ ਕਿ ਅਸੀਂ ਨਾਬਾਲਗ ਨਹੀਂ ਆ, ਮਤਲਬ ਕਿ ਅਸੀਂ ਬਾਲਗ ਆ। ਇੱਕ ਦੀ ਉਮਰ 18 ਸਾਲ ਆ, ਦੂਸਰੀ ਨੇ ਦਾਅਵਾ ਕੀਤਾ ਕਿ ਮੇਰੀ ਉਮਰ 20 ਸਾਲ ਆ। ਕਹਿਣ ਦਾ ਭਾਵ ਹੈ ਕਿ ਦੋਨਾਂ ਨੇ ਦਾਅਵਾ ਇੱਕ ਤੇ ਇਹ ਕੀਤਾ ਕਿ ਅਸੀਂ ਬਾਲਗ ਹਾਂ, ਤੇ ਦੂਜੀ ਗੱਲ ਇਹ ਕਹੀ ਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਧਰਮ ਤਬਦੀਲ ਕੀਤਾ। ਤਾਂ ਇਹ ਇੱਕ ਨਾਟਕੀ ਮੋੜ ਆ। ਹਾਲਾਂਕਿ ਕੋਰਟ ਨੇ, ਹਾਈ ਕੋਰਟ ਨੇ ਉਹਨਾਂ 2 ਕੁੜੀਆਂ ਨੂੰ ਕਸਟਡੀ 'ਚ ਭੇਜਿਆ, ਨਾ ਕਿ ਉਹਨਾਂ ਦੇ ਘਰ ਭੇਜਿਆ। ਅਗਲੀ ਸੁਣਵਾਈ ਤੱਕ ਉਹ ਕਸਟਡੀ 'ਚ ਰਹਿਣਗੀਆਂ। ਪਰ ਇਹ ਜੋ ਮੋੜ ਆਇਆ ਇਹਨੇ ਥੋੜਾ ਜਿਹਾ ਕਹਾਣੀ ਦਾ ਕਹਿ ਲਈਏ ਕਿ ਪਾਸਾ ਜ਼ਰੂਰ ਪਲਟਿਆ। ਹੁਣ ਅਸਲ ਦੇ ਵਿੱਚ ਕੀ ਕਹਾਣੀ ਆ ਇਹ ਸਮਝ ਤੋਂ ਪਰੇ ਦੀ ਗੱਲ ਹੈ, ਕਿਉਂਕਿ ਪਰਿਵਾਰ ਕਹਿ ਰਿਹਾ ਕਿ ਨਾਬਾਲਗ ਬੱਚੀਆਂ, ਜਿਹੜੀਆਂ ਕੁੜੀਆਂ ਖੁਦ ਕਹਿ ਰਹੀਆਂ ਕਿ ਅਸੀਂ ਬਾਲਗ ਆ। ਤਾਂ ਇਹ ਜ਼ਰੂਰ ਇਸ ਮਾਮਲੇ ਦੇ ਵਿੱਚ ਜਾਣਨਾ ਚਾਹੀਦਾ ਕਿ ਕੀ ਕੁੜੀਆਂ ਤੇ ਕੋਈ ਦਬਾਅ ਤੇ ਨਹੀਂ ਪਾਇਆ ਗਿਆ, ਕੋਈ ਕਿਸੇ ਕਿਸਮ ਦਾ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਮਾਨਸਿਕ ਤਸੀਹਾ ਤੇ ਨਹੀਂ ਦਿੱਤਾ ਗਿਆ ਜੋ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਆਪਣੇ ਬਿਆਨ ਬਦਲਣ ਵਾਸਤੇ। ਸੋ ਇਹ ਚੀਜ਼ ਜ਼ਰੂਰ ਜਾਂਚਣੀ ਪਰਖਣੀ ਚਾਹੀਦੀ ਹੈ। ਉਸ ਤਰ੍ਹਾਂ ਇਹ ਕਹਾਣੀਆਂ ਜਿਹੜੀਆਂ ਉਹ ਹਰੇਕ ਖਿੱਤੇ ਦੀਆਂ, ਇਹ ਕਹਾਣੀਆਂ ਜਿਹੜੀਆਂ ਉਹ ਤਕਰੀਬਨ ਹਰ ਉਸ ਥਾਂ ਦੀਆਂ ਜਿੱਥੇ ਵੱਧ ਗਿਣਤੀ ਘੱਟ ਗਿਣਤੀਆਂ ਦਾ ਮਸਲਾ ਹੈ।
ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ IPL ਮੈਚ ਦੇ ਵਿੱਚ ਲੱਗੇ ਚੌਂਕੀਦਾਰ ਚੋਰ ਦੇ ਨਾਅਰੇ। ਯਾਨੀ ਚੌਕੀਦਾਰ ਹੈ ਜਿਹੜਾ ਉਹ ਕ੍ਰਿਕਟ ਦੇ ਮੈਦਾਨ 'ਚ ਵੀ ਪਹੁੰਚ ਚੁੱਕਾ ਵਾ। ਤੇ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ, ਬੜੀ ਵਾਇਰਲ ਕੀਤੀ ਜਾ ਰਹੀ ਹੈ ਵੀਡੀਓ WhatsApp ਗਰੁੱਪਾਂ 'ਚ ਜਾਂ ਜਿਹੜੇ ਫੇਸਬੁੱਕ ਗਰੁੱਪ ਹੁੰਦੇ ਆ ਉਹਨਾਂ ਦੇ ਵਿੱਚ ਧੜੇ ਵੀਡੀਓ ਜਿਹੜੀ ਆ ਉਹ ਸ਼ੇਅਰ ਕੀਤੀ ਜਾ ਰਹੀ ਆ। ਸਾਡੇ ਜਿਹੜੇ ਪੰਜਾਬ ਦੇ ਇੱਕ ਵਿਧਾਇਕ ਆ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਵੀ ਇਹ ਵੀਡੀਓ ਸ਼ੇਅਰ ਕੀਤੀ ਹੈ। ਅਸਲ ਦੇ ਵਿੱਚ ਇਹ ਵੀਡੀਓ ਹੈਗੀ ਆ ਜਿਹੜਾ ਰਾਤੀ ਮੈਚ ਹੋਇਆ ਪੰਜਾਬ ਤੇ ਰਾਜਸਥਾਨ ਦਾ, ਜਿਹਦੇ ਵਿੱਚ 12 ਸਾਲਾਂ ਬਾਅਦ ਇਹਨਾਂ ਨੇ ਜਾ ਹਰਾਇਆ ਰਾਜਸਥਾਨ ਨੂੰ ਉਹਦੇ ਘਰ ਦੇ ਵਿੱਚ। ਤਾਂ ਉਹ ਜਿਹੜਾ ਮੈਚ ਸੀ ਉਹਦੇ ਵਿੱਚ ਦੱਸਦੇ ਆ ਕਿ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਜਿਹੜੀ ਆ ਉਹ ਸੁਣਨ ਨੂੰ ਮਿਲੀ ਹੈ। ਤੁਹਾਨੂੰ ਪਤਾ ਹੀ ਆ ਕਿ ਜਦੋਂ ਕਮੈਂਟਰੀ ਕਰਦੇ ਆ ਜਾਂ ਜਿਹੜੇ ਅੱਜ ਕੱਲ੍ਹ ਤੇ ਵੈਸੇ ਵੀ ਸਟੰਪ ਮਾਈਕ ਆਏ ਹੋਏ ਆ, ਬਹੁਤ ਦੂਰ ਦੀ ਆਵਾਜ਼ ਜਿਹੜੀ ਆ ਨਾ ਉਹ ਪਹੁੰਚਾ ਦਿੰਦੇ ਆ ਆਡੀਅנਸ ਤੱਕ, ਜਿਹੜੀ ਕਿ ਗਰਾਊਂਡ ਤੋਂ ਬਾਹਰ ਬੈਠੀ ਹੁੰਦੀ ਹੈ, ਯਾਨੀ ਟੀਵੀ ਸੈੱਟ ਤੇ ਬੈਠੀ ਹੁੰਦੀ ਹੈ ਜਾਂ ਹੋਰ ਕਿਸੇ ਉਪਕਰਨ ਰਾਹੀਂ ਦੇਖ ਰਹੀ ਹੁੰਦੀ ਆ। ਤਾਂ ਉਹਦੇ ਵਿੱਚ ਸਾਫ਼ ਦਿਖਾਈ ਦਿੰਦਾ ਕਿ ਨਾਅਰੇ ਲੱਗ ਰਹੇ ਆ ਗਰਾਊਂਡ ਦੇ ਵਿੱਚ, ਚੌਕੀਦਾਰ ਚੋਰ ਹੈ। ਤੇ ਫਿਰ BBC ਵਾਲਿਆਂ ਨੇ ਤਹਿ ਤੱਕ ਜਾਣ ਦਾ ਯਤਨ ਵੀ ਕੀਤਾ ਇਸ ਖਬਰ ਦੇ, ਕਿ ਕਈ ਵਾਰ ਏਦਾਂ ਹੁੰਦਾ ਕਿ ਵੀਡੀਓ ਦੇ ਨਾਲ ਛੇੜਛਾੜ ਵੀ ਕਰ ਦਿੱਤੀ ਜਾਂਦੀ ਆ, ਆਪਾਂ ਦੇਖਿਆ ਨਾ ਕਿ ਸਾਨੂੰ ਐਡੀਟਿੰਗ ਹੋ ਜਾਂਦੀ ਆ। ਤਾਂ ਉੱਥੇ ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਅਸਲ ਦੇ ਵਿੱਚ ਇਹ ਕਹਾਣੀ ਸੱਚੀ ਆ, ਔਰ ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਇੱਕ ਧਿਰ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਵੇਂ ਉਹ ਆਮ ਹੀ ਆਪਾਂ ਵੇਖਿਆ ਮੋਦੀ 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 ਕਰਦੇ ਆ। ਦੱਸਦੇ ਕਿ ਦੂਸਰੇ ਪਾਸਿਓਂ ਫਿਰ ਇਹ ਨਾਅਰਾ ਚੱਲ ਪਿਆ ਕਿ ਚੌਕੀਦਾਰ ਚੋਰ ਹੈ। ਇਹ ਤਕਰੀਬਨ ਪੁਸ਼ਟੀ ਕੀਤੀ ਹੈ ਕਿ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਜਿਹੜੀ ਉਹ IPL ਦੇ ਇੱਕ ਕ੍ਰਿਕਟ ਮੈਚ ਦੇ ਵਿੱਚ ਹੋਈ। ਉਹਦਾ ਚੌਕੀਦਾਰ ਕਾਫੀ ਚਰਚਿਤ ਸ਼ਬਦ ਬਣ ਚੁੱਕਾ ਇਸ ਵੇਲੇ। ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦੇ ਇੱਕ ਭਗਤ ਨੇ ਤੇ ਚਲਾਨ ਹੀ ਕਟਾ ਲਿਆ। ਉਹਨੇ ID ਸੰਦੂਕ ਜਿਹੜੀ ਨੰਬਰ ਪਲੇਟ ਤੇ ਆੜੇ ਮੋਟੇ ਅੱਖਰਾਂ 'ਚ ਲਿਖਿਆ ਸੀਗਾ ਚੌਕੀਦਾਰ ਫਲਾਣਾ, ਤੇ ਪੁਲਿਸ ਨੇ ਆਖਿਆ ਕਿ ਆ ਜਾ, ਤੈਨੂੰ ਅਸੀਂ ਦੱਸਦੇ ਹਾਂ ਕਿ ਇਹ ਚੌਕੀਦਾਰ ਇੱਥੇ ਲਿਖਾਉਣ ਦਾ ਹਰਜਾਨਾ ਕੀ ਆ। ਤਾਂ ਉਹਨੇ ਚਲਾਨ ਕਟਾ ਲਿਆ। ਉਹਦਾ ਭਾਰਤੀ ਜਨਤਾ ਪਾਰਟੀ ਵਾਸਤੇ ਅੱਜ ਦਾ ਦਿਨ ਇੱਕ ਹੋਰ ਪੱਖ ਤੋਂ ਵੀ ਨਮੋਸ਼ੀਜਨਕ ਰਿਹਾ, ਕਿਉਂਕਿ ਇਹਨਾਂ ਦਾ ਜਿਹੜਾ ਕੇਂਦਰੀ ਮੰਤਰੀ ਆ ਰਵੀ ਸ਼ੰਕਰ ਪ੍ਰਸਾਦ, ਉਹਨੂੰ ਬਿਹਾਰ ਭੇਜਿਆ ਗਿਆ। ਬਿਹਾਰ ਉਹਨੇ ਇਲੈਕਸ਼ਨ ਲੜਨਾ, ਤੇ ਜਿਵੇਂ ਹੀ ਉਹ ਪਟਨਾ ਸਾਹਿਬ ਦੇ ਏਅਰਪੋਰਟ ਤੇ ਉਤਰਿਆ ਤਾਂ ਦੂਸਰੇ ਪਾਸੇ ਜਿਹੜਾ ਰਕੇਸ਼ ਸਿਨਹਾ ਇਹਨਾਂ ਦੇ ਰਾਜ ਸਭਾ ਦਾ ਮੈਂਬਰ ਆ, ਸੰਘ ਦਾ ਜਿਹੜਾ ਬਹੁਤ ਵੱਡਾ ਪ੍ਰਚਾਰਕ ਆ, ਉਹਦੇ ਸਮਰਥਕਾਂ ਨੇ ਆ ਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਰਵੀ ਸ਼ੰਕਰ ਪ੍ਰਸਾਦ ਤੇ ਉਹ ਜਿਹੜੇ ਦੂਸਰੇ ਰਕੇਸ਼ ਸਿਨਹਾ ਦੇ ਸਮਰਥਕ ਸੀ, ਇਹਨਾਂ ਦੋਨਾਂ ਦੇ ਸਮਰਥਕ ਆਪਸ ਦੇ ਵਿੱਚ ਜੁੱਤੀ ਵੀ ਹੋਏ ਆ। ਸੋ ਕਹਿਣ ਦਾ ਭਾਵ ਇਹ ਆ ਕਿ ਕਾਫੀ ਕੁਛ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਉਲਟ ਹੋ ਰਿਹਾ। ਇਹ ਉਲਟਾ ਪੁਲਟਾ ਅੱਗੇ ਕਿੰਨਾ ਕੁ ਨੁਕਸਾਨ ਕਰੂਗਾ ਦੇਖਦੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਬਲਾਤਕਾਰ ਮਾਮਲੇ ਵਿੱਚ ਆਸਾ ਰਾਮ ਨੂੰ ਹਾਈ ਕੋਰਟ ਦਾ ਝਟਕਾ। ਇਹਨੂੰ ਤੇ ਝਟਕੇ ਹੀ ਲੱਗਣਗੇ, ਉਹਨੇ ਇਹਨੂੰ ਤੇ ਇਹੀ ਕਹਿਣਗੇ ਤੇ ਭਗਤ ਕੇ ਝਟਕੇ ਪੇ ਝਟਕਾ, ਬਾਬਾ ਸਾਡਾ ਜੇਲ੍ਹ ਮੇ ਅਟਕਾ। ਇਹ ਅਟਕਿਆ ਹੀ ਰਹੂਗਾ ਜੇਲ੍ਹ ਦੇ ਵਿੱਚ, ਕਿਉਂਕਿ ਹਾਈ ਕੋਰਟ ਨੇ ਇਹਦੀ ਜਿਹੜੀ ਅਪੀਲ ਸੀ ਉਹ ਖਾਰਜ ਕਰ ਦਿੱਤੀ ਹੈ, ਕਿਉਂਕਿ ਇਹਨੇ ਉਮਰ ਕੈਦ ਦੇ ਖਿਲਾਫ ਅਪੀਲ ਪਾਈ ਸੀਗੀ ਕਿ ਉਹਦੀ ਸਜ਼ਾ ਜਿਹੜੀ ਕਿ ਉਹ ਭੁਗਤਦਾ ਪਿਆ ਉਹ ਰੱਦ ਕਰ ਦਿੱਤੀ ਜਾਵੇ। ਤਾਂ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ। ਤੇ ਮਾਮਲਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਇਹ ਮਾਮਲਾ ਸੀਗਾ, ਜਿਹਦੇ ਵਿੱਚ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ। ਇਹ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਹੀ ਆ। UPA ਸਰਕਾਰ ਸੀਗੀ ਉਦੋਂ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਤੇ ਬਾਕੀ 2 ਦੋਸ਼ੀ ਹੋਰ ਸੀਗੇ ਇਹਦੇ ਨਾਲ, ਸ਼ਿਲਪੀ ਉਰਫ ਸੰਚਿਤਾ ਗੁਪਤਾ ਸੇਵਾਦਾਰ ਨਹੀਂ ਸੀਗੇ ਜਿਹੜੀ, ਤੇ ਨਾਲ ਇਹਦੇ ਸ਼ਰਦ ਚੰਦਰ ਸੀਗਾ। ਸ਼ਰਦ ਚੰਦਰ ਵੀ ਉਹਨੂੰ ਕਹਿ ਦਿੰਦੇ 20 ਸਾਲ ਦੀ ਉਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ। ਤੇ ਇਹ ਜਿਹੜਾ ਹੈਗਾ ਆਸਾ ਰਾਮ ਦੇ ਨਾਲ ਦੇ 2 ਸਾਥੀਆਂ ਨੂੰ ਬਰੀ ਵੀ ਕਰ ਦਿੱਤਾ ਗਿਆ ਸੀਗਾ। ਤਾਂ ਹੁਣ ਇਹਦੇ ਕੋਲ ਸੁਪਰੀਮ ਕੋਰਟ ਦੀਆਂ ਪੌੜੀਆਂ ਹੈਗੀਆਂ, ਦੇਖੋ ਕਦੋਂ ਚੜ੍ਹਦਾ। ਸੁਪਰੀਮ ਕੋਰਟ ਦੇ ਵਿੱਚੋਂ ਅੰਤਮ ਫੈਸਲਾ ਆਊਗਾ ਕਿ ਇਹਦੀ ਅਪੀਲ ਦਾ ਅੱਗੇ ਕੀ ਹੋਊਗਾ, ਕਿਉਂਕਿ ਇਹਨਾਂ ਦੇ ਕੋਲ ਦੇਖੋ ਸੰਸਾਧਨਾਂ ਦੀ ਕਮੀ ਨਹੀਂ ਹੁੰਦੀ, ਧਨ ਦੀ ਕਮੀ ਨਹੀਂ ਹੁੰਦੀ। ਕਿਤੇ ਲੋਕਾਂ ਨੂੰ ਕਹਿਣ ਵਾਲੇ ਆ ਕਿ ਮਾਇਆ ਤੋਂ ਕੀ ਕਰਾਉਣਾ, ਮਾਇਆ ਬੜੀ ਮੋਹਣੀ ਹੁੰਦੀ ਆ, ਛੱਡੋ ਖੜਾ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਪਰ ਆਪ ਇਹਨਾਂ ਦੀ ਕਾਇਆ ਜਿਹੜੀ ਉਹ ਮਾਇਆ ਨਾਲ ਲਿਬੜੀ ਹੁੰਦੀ ਆ। ਸੋ ਫਿਰ ਮੈਨੂੰ ਲੱਗਦਾ ਕਿ ਇਹ ਜਾਊਗਾ ਜ਼ਰੂਰ ਅਪੀਲ ਲੈ ਕੇ। ਤਾਂ ਸੁਪਰੀਮ ਕੋਰਟ ਤੋਂ ਅਸਲੀ ਮੋਹਰ ਲੱਗੂਗੀ ਕਿ ਕਦ ਤੱਕ ਅੰਦਰ ਰਹਿੰਦਾ। ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਊਗੀ, ਜੇ ਚੈਲੰਜ ਕਰਦਾ ਸੋ ਮਹੱਤਵਪੂਰਨ ਰਹੇ ਹਰ ਪੱਖ।
ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਅੰਮ੍ਰਿਤਸਰ ਬਰਮਿੰਘਮ ਹਵਾਈ ਉਡਾਣ ਨੂੰ ਲੱਗੀ ਆ ਬ੍ਰੇਕ। ਇਹਨਾਂ ਨੇ ਬ੍ਰੇਕ ਲਾ ਦਿੱਤੀ ਆ। ਤੇ ਵੈਸੇ ਜੋ ਪਿੱਛੇ ਤਰਕ ਦਿੱਤਾ ਜਾ ਰਿਹਾ ਬੜਾ ਅਜੀਬੋ ਗਰੀਬ ਜਿਹਾ ਤਰਕ ਆ। ਵੈਸੇ ਮੈਂ ਕਿਸੇ ਹੋਰ ਰੇਡੀਓ ਪ੍ਰੋਗਰਾਮ 'ਚ ਗਿਆ ਸੀਗਾ, ਉੱਥੇ ਮੈਨੂੰ ਸਵਾਲ ਸੁਣਨ ਨੂੰ ਮਿਲਿਆ ਕਿ ਏਦਾਂ ਫਲਾਈਟ ਰੱਦ ਹੋਈ, ਕੋਈ ਮੈਨੂੰ ਸਮਝ ਨਹੀਂ ਲੱਗੀ ਉਸ ਸਮੇਂ ਸਵਾਲ ਦੀ ਕਿ ਮਾਜਰਾ ਕੀ ਆ। ਤੇ ਅੱਜ ਹੁਣ ਖਬਰ ਆਈ ਆ, ਪੂਰੀ ਕਲੀਅਰਟੀ ਹੋਈ ਹੈ ਇਸ ਮਾਮਲੇ ਦੇ ਵਿੱਚ ਕਿ ਅਸਲ ਦੇ ਵਿੱਚ ਜਿਹੜੀ ਅੰਮ੍ਰਿਤਸਰ ਤੋਂ ਬਰਮਿੰਘਮ ਨੂੰ ਜਾਂਦੀ ਆ ਹਵਾਈ ਉਡਾਨ, ਉਹਨੂੰ ਬ੍ਰੇਕ ਲਾਈ ਗਈ। ਔਰ ਲੌਜਿਕ ਕੀ ਹੈ ਇਹਦੇ ਪਿੱਛੇ, ਤਰਕ ਕੀ ਹੈ ਇਹਦੇ ਪਿੱਛੇ, ਉਹ ਇਹ ਆ ਕਿ ਜੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਮਾਹੌਲ ਜਿਹੜਾ ਉਹ ਕਸ਼ੀਦਗੀ ਵਾਲਾ, ਯਾਨੀ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਉਹ ਸਟ੍ਰੈਸ ਆ ਇਸ ਸਮੇਂ। ਮੇਰੇ ਖਿਆਲ ਦੇ ਨਾਲ ਤੇ 12 ਮਹੀਨੇ ਹੁਣ 36 ਦਿਨ ਦੀ ਗੱਲ ਹੀ ਆ ਕਿ ਇਹਨਾਂ ਦੇ ਦੋਵਾਂ ਮੁਲਕਾਂ ਦੇ ਰਿਸ਼ਤੇ ਆ ਜਿਹੜੇ ਉਹ ਇਸ ਮੁਕਾਮ ਤੇ ਪਹੁੰਚ ਚੁੱਕੇ ਆ ਜਿੱਥੇ ਇਹਨਾਂ ਦੀਆਂ ਜੱਫੀਆਂ ਤੇ ਆਪਾਂ ਨੂੰ ਬਹੁਤ ਗਾਂਹ ਦੀ ਗੱਲ ਜਾਪਦੀਆਂ ਕਿ ਜੱਫੀਆਂ ਕਦੇ ਪੈਣਗੀਆਂ, ਆਪਸ ਦੇ ਵਿੱਚ ਇਹ ਜੱਫਿਓ ਜੱਫੀ ਜ਼ਰੂਰ ਹੁੰਦੇ ਨਜ਼ਰ ਆਉਂਦੇ। ਤਾਂ ਕਹਿੰਦਾ ਭਾਵ ਇਹ ਆ ਕਿ ਜਦੋਂ ਇੰਨੀ ਜ਼ਿਆਦਾ ਕਸ਼ੀਦਗੀ ਆਈ, ਕੁੜੱਤਨ ਆਈ, ਉਸ ਤੋਂ ਬਾਅਦ ਤੇ ਹੁਣ ਮਾਹੌਲ ਜਿਹੜਾ ਉਹ ਸਾਜ਼ਗਾਰ ਆ, ਆਮ ਵਰਗਾ ਹੀ ਮਾਹੌਲ ਆ ਜਿਸ ਤਰ੍ਹਾਂ ਅੱਗੇ ਮਾਹੌਲ ਹੁੰਦਾ ਜਦੋਂ ਇਹ ਫਲਾਈਟ ਚੱਲਦੀ ਸੀਗੀ, ਤਾਂ ਉਹੀ ਮਾਹੌਲ ਆ ਹੁਣ। ਇੱਥੇ ਕੁਛ ਨਹੀਂ ਆ, ਠੀਕ ਆ। ਵਿੱਚੋਂ ਪੁਲਵਾਮਾ ਹਮਲੇ ਤੋਂ ਬਾਅਦ ਫਿਰ ਉਸ ਤੋਂ ਬਾਅਦ 에ਅਰ ਸਟ੍ਰਾਈਕ ਮਾਮਲਾ ਜਿਹੜਾ ਹੋਇਆ ਸੀਗਾ, ਅਭਿਨੰਦਨ ਵਾਲਾ ਮਾਮਲਾ ਵਾਪਰਿਆ, ਉਸ ਤੋਂ ਬਾਅਦ ਇੱਕ ਮੌਕਾ ਇਸ ਤਰ੍ਹਾਂ ਦਾ ਆ ਗਿਆ ਸੀਗਾ ਕਿ ਜੰਗ ਦੇ ਬੱਦਲ ਲੱਗਦਾ ਸੀਗਾ ਕਿ ਆ ਗਿਆ ਤਾਂ ਬਾਹਰ ਹੀ ਨਾ ਪੈਣ। ਤਾਂ ਹੁਣ ਤੇ ਐਸੀ ਕੋਈ ਗੁੰਜਾਇਸ਼ ਨਹੀਂ, ਐਸੀ ਕੋਈ ਸੰਭਾਵਨਾ ਨਹੀਂ। ਤਾਂ ਇਹ ਜਿਹੜੀ ਫਲਾਈਟ ਰੱਦ ਕੀਤੀ ਗਈ ਆ, ਕੁਛ ਲੋਕ ਇਹਨੂੰ ਜੋੜਦੇ ਪਏ ਉਸੇ ਚੀਜ਼ ਨਾਲ, ਜਿਹੜੀ ਚੀਜ਼ ਨਾਲ ਆਪਾਂ ਅੱਗੇ ਜੋੜ ਕੇ ਚੱਲਦੇ ਹੁੰਦੇ ਆ ਕਿ ਕੁਛ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਜਿੰਨੀਆਂ ਵੀ ਫਲਾਈਟਸ ਨੇ ਪੰਜਾਬ ਵਾਲੀਆਂ ਉਹ ਦਿੱਲੀ ਦਾ ਹੀ ਰੁੱਖ ਕਰਨ। ਤਾਂ ਉਹ ਕੁਛ ਲੋਕਾਂ ਨੂੰ ਲਾਭ ਪਹੁੰਚਾਉਂਦੀਆਂ ਕਾਰੋਬਾਰੀ ਪੱਖ ਤੋਂ। ਤਾਂ ਦੂਸਰੇ ਪੱਖ ਤੋਂ ਜੇ ਆਪਾਂ ਦੇਖੀਏ, ਜਿੱਦਾਂ ਅੱਜ ਇਮਰਾਨ ਖਾਨ ਨੇ ਗੱਲ ਕਹੀ ਆ ਕਿ ਜਦੋਂ ਤੱਕ ਲੋਕ ਸਭਾ ਦੇ ਇਲੈਕਸ਼ਨ ਨਹੀਂ ਹੁੰਦੇ ਭਾਰਤ ਦੇ ਵਿੱਚ, ਤਾਂ ਉਦੋਂ ਤੱਕ ਇਹ ਤਣਾਅ ਘਟੇਗਾ ਨਹੀਂ, ਮਤਲਬ ਕਿ ਰਿਸ਼ਤੇ ਜਿਹੜੇ ਉਹ ਇਸ ਤਰ੍ਹਾਂ ਹੀ ਰਹਿਣਗੇ। ਇੱਥੋਂ ਤੱਕ ਇਮਰਾਨ ਖਾਨ ਨੇ ਕਿਹਾ ਕਿ ਹੋ ਸਕਦਾ ਹੈ ਭਾਰਤ ਇੱਕ ਵਾਰੀ ਫੇਰ ਇਸ ਤਰ੍ਹਾਂ ਦੀ ਕਾਇਰਤਾ ਵਾਲੀ ਕਾਰਵਾਈ ਕਰਦੇ। ਤਾਂ ਜੇ ਇਮਰਾਨ ਖਾਨ ਇਹ ਸੋਚ ਕੇ ਚੱਲਦਾ ਪਿਆ, ਇੱਧਰੋਂ ਵੀ ਰਾਸ਼ਟਰਵਾਦ ਜਿਹੜੀ ਆ ਉਹ ਬਹੁਤ ਉੱਚੀ ਸੁਰ ਦੇ ਵਿੱਚ ਤੂਤੀ ਵਜਾਈ ਜਾਂਦੀ ਆ, ਤਾਂ ਕਹਿਣ ਦਾ ਭਾਵ ਹੈ ਕਿ ਇਹ ਤੇ ਫਿਰ ਮੇਰੇ ਖਿਆਲ ਦੇ ਨਾਲ ਛੇਤੀ ਮਸਲਾ ਜਿਹੜਾ ਸੁਲਝਣ ਵਾਲਾ ਨਹੀਂ ਹੈ। ਤਾਂ ਕਿ ਉਦੋਂ ਤੱਕ ਇਹ ਜਿਹੜੀ ਫਲਾਈਟ ਰੱਦ ਰੱਖੀ ਜਾਊਗੀ, ਇੱਕ ਬਹੁਤ ਵੱਡਾ ਸਵਾਲ ਹੈ। ਜਦਕਿ ਇਸ ਫਲਾਈਟ ਦੇ ਜ਼ਰੀਏ ਦੱਸਦੇ ਕਿ ਬਹੁਤ ਵਧੀਆ ਕਾਰੋਬਾਰ ਹੋ ਰਿਹਾ ਸੀਗਾ, ਬਹੁਤ ਵਧੀਆ ਇਹ ਹੁੰਗਾਰਾ ਮਿਲ ਰਿਹਾ ਸੀ ਇਸ ਫਲਾਈਟ ਨੂੰ। ਜੀ ਜੀ ਜੀ, NRIਆਂ ਦੀ ਤਾਂ ਬਹੁਤ ਡਿਮਾਂਡ ਆ ਵੀ ਉੱਧਰਲੇ ਪਾਸੇ ਨੂੰ ਜਿਹੜੀ ਕੋਈ ਨਾ ਕੋਈ ਚੱਲੇ, ਕਿਉਂਕਿ ਬੱਸ ਦਾ ਸਫ਼ਰ ਹੀ ਜਿਹੜਾ ਬੰਦੇ ਨੂੰ ਮਾਰ ਜਾਂਦਾ। ਨਹੀਂ ਤਾਂ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸੁਖਬੀਰ ਬਾਦਲ ਨੇ ਫਾਈਨਲ ਕੀਤੇ ਚੋਣ ਆਪਣੇ ਦੰਗਲ ਦੇ ਲਈ ਮਹਾਬਲੀ ਤਿਆਰ ਇਹਨਾਂ ਨੇ ਕਰ ਲਿਆ, ਪਰ ਇਹਨਾਂ ਦੇ ਵਿੱਚੋਂ ਮਹਾ ਕੌਣ ਸਾਬਤ ਹੋਊਗਾ ਤੇ ਬਲੀ ਕਿਹਦੀ ਹੁੰਦੀ ਆ ਇਹ ਸਮਾਂ ਹੀ ਦੱਸੂਗਾ। ਮਹਾਬਲੀ ਉਤਰਾ ਮੈਦਾਨ ਚ ਉਤਾਰਨ ਦੀ ਤਿਆਰੀ ਇਹਨਾਂ ਨੇ ਕਰ ਲਈ ਆ। ਦੇਖੋ, ਮੈਂ ਅੱਗੇ ਵੀ ਇੱਕ ਗੱਲ ਕਹੀ ਸੀਗੀ ਕਿ ਅਸਲ ਦੇ ਵਿੱਚ ਅਧਿਕਾਰਤ ਤੌਰ ਤੇ ਜਿਹੜੀ ਇਹਨਾਂ ਨੇ ਅਨਾਊਂਸਮੈਂਟ ਕਰਨੀ ਹੁੰਦੀ ਹੈ ਉਮੀਦਵਾਰਾਂ ਦੀ, ਉਹ ਤੇ ਕਾਫੀ ਗੁਣਾ ਗਿਣਤ ਕਰਕੇ ਕੀਤੀ ਜਾਂਦੀ ਆ। ਦੇਖਿਆ ਜਾਂਦਾ ਕਿ ਸਾਡੇ ਬਗਾਵਤ ਦੇ ਕਿੰਨੇ ਕੁ ਅਸਾਰ ਆ, ਫਿਰ ਇਹ ਵੇਖਿਆ ਜਾਂਦਾ ਕਿ ਦੂਸਰੀ ਪਾਰਟੀ ਕਿਹੜੇ ਕਿਹੜੇ ਕੈਂਡੀਡੇਟ ਨੂੰ ਕਿੱਥੋਂ ਕਿੱਥੋਂ ਉਤਾਰਦੀ, ਇਹ ਸਾਰੀਆਂ ਚੀਜ਼ਾਂ ਗਿਣਤੀ ਚ ਆਉਂਦੀਆਂ। ਤਾਂ ਇਸ ਸਮੇਂ ਦੋਨੇ ਹੀ ਧਿਰਾਂ, ਜਿੱਦਾਂ ਕਾਂਗਰਸ ਹੈ ਜਾਂ ਅਕਾਲੀ ਹੈ, ਉਹ ਇੱਕ ਦੂਜੇ ਵੱਲ ਵੇਖ ਕੇ ਚੱਲਦੇ ਪਏ ਆ, ਪਰ ਅੰਦਰ ਖਾਤੇ ਤਿਆਰੀ ਵਿੱਢ ਲੈਂਦੇ ਆ। ਮਸਲਨ ਜੇ ਕਿਤੇ ਨਾ ਕੋਈ ਫਾਈਨਲਾਈਜ਼ ਹੋ ਗਿਆ ਕਿ ਆਹੀ ਬੰਦਾ ਅਸੀਂ ਇਹਦੇ ਤੇ ਦਾਅ ਖੇਡਣਾ ਵਾ, ਤਾਂ ਉਹਦੇ ਕੰਨ 'ਚ ਹੌਲੇ ਜਿਹੇ ਫੂਕ ਮਾਰ ਦਿੰਦੇ ਆ ਕਿ ਤੂੰ ਮਿੱਤਰਾ ਤਿਆਰ ਹੋ ਜਾ। ਤਾਂ ਉਹ ਅੰਦਰ ਖਾਤੇ ਆਪਣੀ ਤਿਆਰੀ ਵਿੱਢ ਦਿੰਦਾ। ਤਾਂ ਇਸੇ ਹੀ ਆਧਾਰ ਤੇ ਫਿਰ ਗਾਂ ਖਬਰਾਂ ਬਣਦੀਆਂ, ਉਹ ਪ੍ਰੈਡਿਕਸ਼ਨ ਹੁੰਦੀ ਹੈ। ਜਿੱਦਾਂ ਬੀਬੀ ਜਗੀਰ ਕੌਰ ਵਾਲਾ ਮਸਲਾ ਆਪਾਂ ਦੇਖਿਆ ਸੀਗਾ, ਫਿਰ ਕੁਛ ਹੋਰ ਇਸ ਤਰ੍ਹਾਂ ਦੀਆਂ ਸੀਟਾਂ ਸੀਗੀਆਂ ਜਿਨ੍ਹਾਂ ਤੋਂ ਤਕਰੀਬਨ ਤਸਵੀਰ ਸਾਫ਼ ਹੋ ਜਾਂਦੀ ਆ। ਤਾਂ ਹੁਣ ਦੱਸਦੇ ਆ ਕਿ ਇਹਨਾਂ ਨੇ ਤਕਰੀਬਨ ਨਾਂ ਜਿਹੜੇ ਆ ਉਹ ਲਿਸਟਡ ਕਰ ਲਏ ਆ, ਬਸ ਅਨਾਊਂਸਮੈਂਟ ਜਲਦੀ ਹੋ ਜੂਗੀ, 2-4 ਦਿਨ ਦੀ ਉਹ ਗੱਲ ਆ। ਅਕਾਲੀ ਦਲ ਨੇ ਆਪਣੇ ਜਿਹੜੇ ਭਲਵਾਨ ਆ ਉਹ ਲੰਗੋਟਾ ਕੱਸ ਕੇ ਤੇ ਥਾਪੀ ਦੇ ਕੇ ਖਿਲਾਰ ਛੱਡੇ, ਬਸ ਮੈਦਾਨ 'ਚ ਉਤਾਰਨੇ ਬਾਕੀ ਆ। ਜੋ ਹੁਣ ਸੁਣਨ ਨੂੰ ਮਿਲਦਾ ਪਿਆ, ਚਰਚਾ ਹੋਇਆ ਕਿ ਫਰੀਦਕੋਟ ਤੋਂ ਜਿਹੜੇ ਜਸਟਿਸ ਹੈ ਸੇਵਾ ਮੁਕਤ ਨਿਰਮਲ ਸਿੰਘ ਜਾਂ ਜੋਗਿੰਦਰ ਸਿੰਘ ਪੰਜਗਰਾਈ, ਇਹਨਾਂ ਦੇ ਨਾਵਾਂ ਤੇ ਵਿਚਾਰ ਕੀਤਾ ਜਾ ਰਿਹਾ। ਮਤਲਬ ਕਿ 2-3 ਨਾਮ ਆ, ਅਕਾਲੀ ਦਲ ਇਹਨਾਂ 2-3 ਨਾਵਾਂ ਦੇ ਵਿੱਚੋਂ ਕੋਈ ਨਾਂ ਚੁਣ ਸਕਦਾ, ਫਾਈਨਲ ਕਰ ਸਕਦਾ।
ਏਦਾਂ ਹੀ ਲੁਧਿਆਣੇ ਤੋਂ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਉਹਨਾਂ ਦੇ ਨਾਂ ਦੀ ਚਰਚਾ, ਸ਼ਰਨਜੀਤ ਢਿੱਲੋਂ ਹੈਗੇ ਆ, ਇਹਨਾਂ ਦੇ ਪੁਰਾਣੇ ਆ ਬੰਦੇ, ਵਿਧਾਇਕ ਵੀ ਆ ਮੇਰੇ ਖਿਆਲ ਦੇ ਨਾਲ, ਰਣਜੀਤ ਸਿੰਘ ਢਿੱਲੋਂ ਦੇ ਨਾਂ ਤੇ ਵੀ ਵਿਚਾਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਦੱਸਦੇ ਆ ਕਿ ਸੰਗਰੂਰ ਤੋਂ ਵੀ ਤਕਰੀਬਨ ਢੀਂਡਸਾ ਪਰਿਵਾਰ ਦੀ ਰਜ਼ਾਮੰਦਗੀ ਜਿਹੜੀ ਆ ਉਹਨਾਂ ਨੂੰ ਮਿਲੀ ਹੋਈ, ਯਾਨੀ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਉੱਥੋਂ ਉਮੀਦਵਾਰ ਹੋ ਸਕਦਾ। ਇਹ ਤਸਵੀਰ ਨਿਕਲ ਕੇ ਆਉਂਦੀ ਪਈ ਆ, ਜਿਹੜੀ ਕਿ ਕਿਸੇ ਵੀ ਪੱਖ ਤੋਂ ਪੁਸ਼ਟਕ ਨਹੀਂ ਕਹੀ ਜਾ ਸਕਦੀ, ਸਾਰੀਆਂ ਸੂਚਨਾਵਾਂ ਦੇ ਆਧਾਰ ਤੇ ਤਸਵੀਰ ਬਣਦੀ ਪਈ ਆ। ਪਰ ਅਸਾਰ ਇਹੋ ਹੀ ਆ ਕਿ ਇਹਨਾਂ ਨਾਵਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਨਾਂ ਜਿਹੜੇ ਛਾਂਟ ਕੇ ਫਾਈਨਲ ਕੀਤੇ ਜਾਣਗੇ। ਪਰ ਇਹਦੇ ਵਿੱਚੋਂ ਇੱਕ ਚੀਜ਼ ਹੋਰ ਵੀ ਨਿਕਲ ਕੇ ਆਉਂਦੀ ਪਈ ਹੈ ਕਿ ਦਰਬਾਰਾ ਸਿੰਘ ਗੁਰੂ ਹੈ ਜਿਹੜੇ, ਉਹ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਹੋ ਸਕਦੇ ਆ ਨਾ। ਪਰ ਸਭ ਤੋਂ ਵੱਡੀ ਖਬਰ ਜਿਹੜੀ ਅਕਾਲੀ ਦਲ ਦੇ ਪਾਲੇ ਚ ਆਉਂਦੀ ਪਈ ਆ, ਇਹਨਾਂ ਦੇ ਖੇਮੇ ਚ ਆਉਂਦੀ ਪਈ ਆ, ਉਹ ਇਹ ਆ ਕਿ ਬਾਦਲ ਪਰਿਵਾਰ 2 ਸੀਟਾਂ ਤੇ ਲੜਨ ਵਾਸਤੇ ਤਿਆਰ ਆ। ਯਾਨੀ 2 ਸੀਟਾਂ ਤੇ ਲੜੂਗਾ ਬਾਦਲ ਪਰਿਵਾਰ, ਔਰ 2 ਸੀਟਾਂ ਤੇ ਦੋਵੇਂ ਜੀ ਲੜਨਗੇ। ਦੋਵੇਂ ਜੀ ਤੋਂ ਭਾਵ ਕੀ ਆ ਕਿ ਬੀਬੀ ਬਾਦਲ ਤੇ ਬੀਬਾ ਬਾਦਲ ਦੋਵੇਂ, ਇੱਕ ਬਠਿੰਡੇ ਤੋਂ ਇੱਕ ਫਿਰੋਜ਼ਪੁਰ ਤੋਂ। ਔਰ ਕੁਛ ਦੱਸਦੇ ਆ ਅਧਿਕਾਰਕ ਸੂਤਰ ਦੱਸਦੇ ਆ ਕਿ ਪਿੱਛੇ ਜੇ ਇਹਨਾਂ ਦੀ ਇੱਕ ਮੀਟਿੰਗ ਹੋਈ ਆ, ਵੱਡੇ ਉਹਦੇ ਚ ਆਗੂ, ਸੀਨੀਅਰ ਆਗੂ ਜਿਹੜੇ ਸ਼ਾਮਲ ਹੋਏ ਸੀਗੇ, ਤਾਂ ਉੱਥੇ ਉਹਨਾਂ ਨੇ ਸਾਫ਼ ਕਿਹਾ ਕਿ ਜੇ ਜਰਨੈਲ ਮੈਦਾਨ ਚ ਉਤਰੂਗਾ ਤੇ ਫੌਜਾਂ ਦਾ ਹੌਸਲਾ ਜਿਹੜਾ ਬੁਲੰਦ ਹੋਊਗਾ। ਤਾਂ ਜਰਨੈਲ ਤਾਂ ਹੁਣ ਤੁਹਾਨੂੰ ਪਤਾ ਹੀ ਆ ਕਿ ਕੌਣ ਆ, ਕਿਉਂਕਿ ਜਿਹੜਾ ਵੱਡਾ ਜਰਨੈਲ ਸੀਗਾ ਉਹ ਤੇ ਇਹਨਾਂ ਨੇ ਹੁਣ ਤਕਰੀਬਨ ਰਿਟਾਇਰ ਕੀਤਾ। ਤੇ ਦੱਸਦੇ ਆ ਕਿ ਉਸ ਤੋਂ ਬਾਅਦ ਹੀ ਬਾਦਲ ਪਰਿਵਾਰ ਹੈ ਜਿਹੜਾ ਉਹ ਇਸ ਗੱਲ ਤੇ ਰਾਜ਼ੀ ਹੋਇਆ, ਉਹਨਾਂ ਨੇ ਰਜ਼ਾ ਦਿੱਤੀ ਕਿ ਠੀਕ ਹੈ ਭਾਈ ਅਸੀਂ ਮੈਦਾਨ ਚ ਉਤਰਦੇ ਹਾਂ। ਤਾਂ ਤਕਰੀਬਨ ਇਹ ਵੀ ਤਸਵੀਰ ਸਾਫ਼ ਆ ਕਿ ਬੀਬੀ ਬਾਦਲ ਜਿਹੜੀ ਆ ਉਹ ਜਾਊਗੀ ਬਠਿੰਡੇ, ਤੇ ਜਿਹੜਾ ਬੀਬਾ ਬਾਦਲ ਹੋ ਸਕਦਾ ਫਿਰੋਜ਼ਪੁਰ ਤੋਂ ਕੈਂਡੀਡੇਟ ਹੋਵੇ। ਕਿਵੇਂ ਇਹਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਸਟੀਕ, ਉਹ ਇੱਕ ਉਦਾਹਰਨ ਪੇਸ਼ ਕਰ ਦਿੰਦਾ ਮੈਂ ਤੁਹਾਡੇ ਸਾਹਮਣੇ ਕਿ ਬਾਦਲ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਠਿੰਡੇ ਤੇ ਫਿਰੋਜ਼ਪੁਰ ਦੇ ਵਿੱਚ ਸਰਗਰਮ ਆ। ਔਰ ਕੱਲ ਇੱਥੇ ਮਜੀਠੀਏ ਨੇ ਇੱਕ ਨੌਜਵਾਨ ਵਰਕਰਾਂ ਦੀ ਰੈਲੀ ਵੀ ਕੀਤੀ ਆ, ਤਾਂ ਉਹਦੇ ਵਿੱਚ ਉਹਨੇ ਤਕਰੀਬਨ ਸਾਫ਼ ਕਰ ਦਿੱਤਾ ਸੀਗਾ ਕਿ ਬਾਦਲ ਪਰਿਵਾਰ ਤੋਂ ਲੜਨਾ ਆ ਰਿਹਾ। ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਿਸਾਨਾਂ ਦਾ ਤਿੱਖਾ ਐਕਸ਼ਨ, SDM ਤੇ ਤਹਿਸੀਲਦਾਰ ਸਣੇ ਬੰਦਕ ਬਣਾਇਆ ਪੂਰਾ ਜਿਹੜਾ ਦਫ਼ਤਰੀ ਅਮਲਾ। ਦੇਖੋ ਇਹ ਚੀਜ਼ ਜਿਹੜੀ ਆ ਉਹ ਸਹੀ ਨਹੀਂ ਹੈ। ਇਸ ਪੱਖ ਤੋਂ ਜੇ ਮੰਨ ਲਓ ਕੋਈ ਪਰਚਾ ਦਰਜ ਹੋ ਗਿਆ, ਫਿਰ ਅਸੀਂ ਆਖਾਂਗੇ ਕਿ ਕਿਸਾਨਾਂ ਦੇ ਨਾਲ ਧੱਕਾ ਹੁੰਦਾ। ਇਸ ਤਰ੍ਹਾਂ ਦੇ ਪ੍ਰੋਟੈਸਟ ਤੋਂ ਬਚਣਾ ਚਾਹੀਦਾ। ਪਰ ਕਰਨ ਕਿਉਂ ਇਹ ਨੌਬਤ ਕਦੋਂ ਆਉਂਦੀ, ਇਹਦੇ ਇੱਕ ਵੱਡਾ ਸਵਾਲ ਆ ਕਿ ਇਹਨਾਂ ਨੂੰ ਇਹ ਮੌਕਾ ਕਿਉਂ ਦਿੱਤਾ ਜਾ ਰਿਹਾ ਜਾਂ ਇਹਨਾਂ ਨੂੰ ਮਜਬੂਰ ਕਿਉਂ ਕੀਤਾ ਜਾ ਰਿਹਾ। ਦੇਖੋ ਪਹਿਲੀ ਗੱਲ ਤੇ ਇਹ ਆ ਕਿ ਇਹ ਮਸਲਾ ਜਿਹੜਾ ਉਹ ਗੰਨੇ ਦੇ ਬਕਾਏ ਨੂੰ ਲੈ ਕੇ ਆ। ਧੂਰੀ ਦੇ ਵਿੱਚ ਇਹਨਾਂ ਨੇ ਬਹੁਤ ਦਿਨਾਂ ਤੋਂ ਇੱਕ ਪ੍ਰੋਟੈਸਟ ਆਰੰਭਿਆ ਹੋਇਆ, ਕਿਸਾਨਾਂ ਨੇ 2 ਕਿਸਾਨ ਜਿਹੜੇ ਮਰਨ ਵਰਤ ਤੇ ਵੀ ਬੈਠੇ, ਉਹਨਾਂ ਨੂੰ ਚੁੱਕਿਆ ਗਿਆ ਜ਼ਬਰਦਸਤੀ ਚੁੱਕ ਕੇ ਖੜਿਆ ਗਿਆ। ਮਤਲਬ ਕਿ ਪੁਲਿਸ ਵਿੱਚ ਪੈ ਕੇ, ਹੁਣ ਪੁਲਿਸ ਇੱਕ ਬਹੁਤ ਜ਼ਿੰਮੇਦਾਰ ਸੰਸਥਾ ਵੀ ਆ, ਪੁਲਿਸ ਇਕੱਲੀ ਪਟੇ ਮਾਰਨ ਵਾਸਤੇ ਨਹੀਂ ਰੱਖੀ, ਪੁਲਿਸ ਇਹਨਾਂ ਚੀਜ਼ਾਂ ਨੂੰ ਹੱਲ ਕਰਨ ਵਾਸਤੇ ਵੀ ਆ। ਤਾਂ ਪੁਲਿਸ ਹੱਲ ਕੀ ਕੱਢਦੀ ਆ ਕਿ ਜੋ ਇਹਨਾਂ ਦੇ ਰਾਜਸੀ ਆਕਾ ਉਹਨਾਂ ਦੇ ਇਸ਼ਾਰਿਆਂ ਤੇ ਇੱਦਾਂ ਦੇ ਕਦਮ ਚੁੱਕੇ ਜਾਂਦੇ ਕਿ ਕਿਸਾਨਾਂ ਨੂੰ ਪ੍ਰੋਟੈਸਟ ਕਰਨ ਤੋਂ ਮਹਿਰੂਮ ਕਰ ਦਿੱਤਾ ਜਾਂਦਾ, ਉਹਨਾਂ ਦਾ ਗੁੱਸਾ ਵਧਾ ਦਿੱਤਾ ਜਾਂਦਾ, ਜਦ ਕਿ ਜੋ ਮਸਲੇ ਦੀ ਜੜ ਆ ਉਸ ਜੜ ਨੂੰ ਨਹੀਂ ਪੁੱਟਿਆ ਜਾਂਦਾ। ਤਾਂ ਪੁਲਿਸ ਮਸਲਾ ਹੱਲ ਕਰਾਵੇ ਜਾਂ ਪ੍ਰਸ਼ਾਸਕੀ ਅਧਿਕਾਰੀ ਇਸ ਤਰ੍ਹਾਂ ਦਾ ਮਸਲਾ ਹੱਲ ਕਰਾ ਦੇਣ ਤੇ ਇਹ ਨੌਬਤ ਇੱਥੋਂ ਤੱਕ ਆਵੇ ਨਾ। ਤਾਂ ਉਹ ਕੁਝ ਕਿਸਾਨ ਜਿਹੜੇ ਆ ਉਹ ਚੜ੍ਹ ਕੇ ਛੱਤ ਤੇ ਕਲਫਾਸ ਤੇ ਪੈਟਰੋਲ ਲੈ ਕੇ, ਤੇ ਫਿਰ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੇ SDM ਤਹਿਸੀਲਦਾਰ ਤੇ 15 ਹੋਰ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਬੰਦੀ ਬਣਾ ਰੱਖਿਆ। ਤਾਂ ਇਹ ਇੱਕ ਮੇਰੇ ਖਿਆਲ ਦੇ ਨਾਲ ਕਦਮ ਜਿਹੜਾ ਉਹ ਗਲਤ ਤੇ ਕਿਹਾ ਜਾ ਸਕਦਾ ਕਿਸੇ ਪੱਖ ਤੋਂ ਕਿ ਪ੍ਰੋਟੈਸਟ ਦਾ ਜਿਹੜਾ ਤਰੀਕਾ ਉਹ ਗਲਤ ਆ, ਪਰ ਇਹ ਨੌਬਤ ਕਦੋਂ ਆਈ ਉਹਦੇ ਵਿੱਚ ਅਸੀਂ ਕਿਸਾਨਾਂ ਨੂੰ ਘੱਟ ਤੇ ਦੂਜਿਆਂ ਨੂੰ ਜ਼ਿਆਦਾ ਗੁਨੇਗਾਰ ਗਿਣਾਂਗੇ। ਉਹਦੇ ਵਿੱਚ ਕਾਰਨ ਇੱਕ ਇਹ ਆ ਨਾ ਕਿ ਦੇਖੋ ਇਹ ਉਹੀ ਕਾਂਗਰਸ ਸਰਕਾਰ ਆ ਜਿਹੜੀ ਕਾਂਗਰਸ ਸਰਕਾਰ ਸੱਤਾ ਚੋਂ ਆਉਣ ਤੋਂ ਕੁਝ ਮਹੀਨੇ ਪਹਿਲਾਂ ਕੀ ਪਖੰਡ ਕਰਦੀ ਪਈ ਸੀ, ਕੀ ਪ੍ਰਪੰਚ ਕਰਦੀ ਪਈ ਸੀਗੀ। ਕਦੇ ਗੁਰਦਾਸਪੁਰ ਧਰਨਾ, ਉੱਥੇ ਮਿਲ ਦੇ ਅੱਗੇ ਧਰਨਾ, ਕਦੀ ਕਿਤੋਂ ਮਿਲ ਦੇ ਅੱਗੇ ਧਰਨਾ ਕਿ ਗੰਨਿਆਂ ਦਾ ਬਕਾਇਆ ਦਿਓ ਸੀ। ਹੁਣ ਗੰਨੇ ਦਾ ਬਕਾਇਆ ਭਾਈ ਤੁਸੀਂ ਕਿਉਂ ਨਹੀਂ ਦਿੰਦੇ? ਤਾਂ ਸਭ ਤੋਂ ਵੱਡੀ ਮਾਰ ਕਿਸਾਨ ਤੇ ਪੈਂਦੀ ਆ ਕਿ ਦੇਖੋ ਇੱਕ ਤੇ ਉਹਨੇ ਆਪਣੀ ਫਸਲ ਵੇਚੀ ਆ, ਦੂਜਾ ਉਹ ਆ ਕਿ ਉਹ ਅੱਗੇ ਆਪਣਾ ਜੋ ਉਹਦਾ ਅਰਥ ਚੱਕਰ ਆ ਉਹ ਚਲਾਉਣ ਤੋਂ ਬੈਠਾ। ਤੀਜੀ ਚੀਜ਼ ਇਹ ਆ ਕਿ ਉਹਦਾ ਸਮਾਂ ਜਿਹੜਾ ਉਹ ਸੜਕਾਂ ਤੇ ਲੰਘਦਾ ਪਿਆ, ਧਰਨੇ ਦਿੰਦੇ ਆ। ਔਰ ਚੌਥੀ ਗੱਲ ਹੈ ਕਿ ਉਹਨੂੰ ਜਲੀਲ ਹੋਣਾ ਪੈ ਰਿਹਾ। ਔਰ ਪੰਜਵੀਂ ਸਭ ਤੋਂ ਵੱਡੀ ਗੱਲ ਆ ਕਿ ਉਹਨੂੰ ਨਾ ਸਿਰਫ ਕਾਨੂੰਨ ਹੱਥ 'ਚ ਲੈਣ ਲਈ ਮਜਬੂਰ ਹੈ ਬਲਕਿ ਸਲਫਾਤ ਤੇ ਪੈਟਰੋਲ ਲੈ ਕੇ ਛੱਤਾਂ ਤੇ ਚੜ੍ਹਨਾ ਪੈ ਰਿਹਾ। ਤਾਂ ਇਹਦੇ ਵਿੱਚ
ਨਾ ਠੀਕ ਆ, ਕਿਸਾਨ ਨੂੰ ਕਿਸੇ ਪੱਖ ਤੇ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਨੇ ਗਲਤ ਕਦਮ ਚੁੱਕਿਆ, ਪਰ ਜੇ ਓਵਰਆਲ ਦੇਖੀਏ ਤੇ ਇਹਦੇ ਸਭ ਤੋਂ ਵੱਡੇ ਗੁਨਾਹਗਾਰ ਇਹ ਲੋਕ ਆ, ਜਿਹੜੇ ਲੋਕ ਇਹਨਾਂ ਦੀਆਂ ਵੋਟਾਂ ਲੈਂਦੇ ਆ ਪਰ ਇਹਨਾਂ ਨੂੰ ਹੱਕ ਨਹੀਂ ਦਿੰਦੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸੁਖਪਾਲ ਖਹਿਰਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ। ਦੇਖੋ, ਸੁਖਪਾਲ ਖਹਿਰੇ ਨੂੰ ਇਸ ਕਰਕੇ ਨੋਟਿਸ ਦਿੱਤਾ ਗਿਆ ਕਿਉਂਕਿ ਇਹਨਾਂ ਨੇ ਇੱਕ ਰੋਡ ਸ਼ੋਅ ਆ ਜਿਹੜਾ ਉਹ ਕੀਤਾ ਸੀਗਾ। ਰੋਡ ਸ਼ੋਅ ਕਿੱਥੇ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਬਠਿੰਡੇ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਚੋਣ ਪ੍ਰਚਾਰ ਆ ਉਹ ਆਰੰਭ ਕੀਤਾ। ਤਾਂ ਉਸ ਆਗਾਜ਼ ਨੂੰ ਅੰਜਾਮ ਕਿੱਦਾਂ ਦਾ ਮਿਲਦਾ ਉਹ ਬਾਅਦ ਦੀ ਗੱਲ ਆ, ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਪਹਿਲੀ ਚੋਰੀ ਪਹਿਲਾ ਫਾਹ, ਸ਼ੁਰੂਆਤ ਜਿਹੜੀ ਆ ਉਹ ਕਈ ਵਾਰੀ ਫਾਹ ਬਣ ਜਾਂਦੀ ਆ। ਤਾਂ ਇਹਨਾਂ ਤੇ ਵੀ ਇਹੋ ਜਿਹਾ ਹੀ ਇੱਕ ਤਰ੍ਹਾਂ ਕਹਿ ਲਈਏ ਫਾਰਮੂਲਾ ਲਾਗੂ ਹੋਇਆ ਕਿ ਇਹਨਾਂ ਨੇ ਪਹਿਲੀ ਦਫਾ ਇੱਥੇ ਆ ਕੇ ਇੱਕ ਵੱਡਾ ਆਯੋਜਨ ਕੀਤਾ। ਇਹਦੇ ਵਿੱਚ ਵੀ ਦੱਸਦੇ ਆ ਕਿ ਨੋਟਿਸ ਮਿਲ ਗਿਆ। ਤਾਂ ਨੋਟਿਸ ਇਸ ਗੱਲ ਨੂੰ ਲੈ ਕੇ ਮਿਲਿਆ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਪੋਸਟਰ ਹੈ ਜਿਹੜੇ ਉਹ ਸਰਕਾਰੀ ਪ੍ਰਾਪਰਟੀ ਦੇ ਵਿੱਚ ਵੀ ਲਾ ਦਿੱਤੇ, ਜਿਨ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ। ਔਰ ਸਰਕਾਰੀ ਪ੍ਰਾਪਰਟੀ ਤੇ ਜੇ ਤੁਸੀਂ ਇਸ਼ਤਿਹਾਰਬਾਜ਼ੀ ਕਰਨੀ ਆ ਤਾਂ ਫਿਰ ਤੁਹਾਨੂੰ ਰੈਂਟ ਵੀ ਦੇਣਾ ਪਏਗਾ। ਤਾਂ ਇਸੇ ਚੱਕਰ ਦੇ ਵਿੱਚ SDM ਨੇ ਇਹਨਾਂ ਨੂੰ ਨੋਟਿਸ ਕੀਤਾ ਵਾ। ਔਰ ਦੂਜੀ ਗੱਲ ਇਹ ਕਿ ਨਾਲ ਚੇਤਾਵਨੀ ਵੀ ਦਿੱਤੀ ਆ ਕਿ ਜੇ ਨੋਟਿਸ ਦਾ ਜਵਾਬ ਨਹੀਂ ਦੇਣਗੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਜਵਾਬਦੇਹੀ ਲਈ ਸੱਦਿਆ ਜਾ ਸਕਦਾ। ਤਾਂ ਧਾਰਾ 188 ਦੇ ਅਧੀਨ ਇਹਨਾਂ ਦੀ ਕਾਰਵਾਈ ਹੈ ਜਿਹੜੀ ਉਹ ਪਾ ਦਿੱਤੀ ਗਈ ਹੈ। ਦੂਸਰੇ ਪਾਸੇ ਸੁਖਪਾਲ ਖਹਿਰੇ ਲਈ ਇੱਕ ਵੱਡੀ ਖਬਰ ਆ, ਉਹ ਚਿੰਤਾਜਨਕ ਵੀ ਹੋ ਸਕਦੀ ਆ ਕਿਉਂਕਿ ਸੁਪਰੀਮ ਕੋਰਟ ਨੇ ਇਹਦੇ ਡਰੱਗ ਵਾਲੇ ਮਾਮਲੇ ਦੇ ਵਿੱਚ ਫੈਸਲਾ ਰਾਖਵਾ ਰੱਖ ਲਿਆ। ਤਾਂ ਮਾਮਲਾ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਫਾਜ਼ਿਲਕਾ ਅਦਾਲਤ ਨੇ ਇਹਨਾਂ ਨੂੰ ਸੰਮਨ ਕੀਤਾ ਸੀ। ਇਹਨਾਂ ਨੇ ਉਹ ਸੰਮਨ ਰੱਦ ਕਰਵਾਉਣ ਵਾਸਤੇ ਹਾਈ ਕੋਰਟ ਅਪਰੋਚ ਕੀਤਾ। ਹਾਈ ਕੋਰਟ ਨੇ ਇਹਨਾਂ ਦੀ ਅਪੀਲ ਜਿਹੜੀ ਰੱਦ ਕਰ ਦਿੱਤੀ। ਉਸ ਤੋਂ ਬਾਅਦ ਇਹ ਚਲੇ ਗਏ ਸੀਗੇ ਸੁਪਰੀਮ ਕੋਰਟ ਦੇ ਵਿੱਚ। ਤਾਂ ਸੁਪਰੀਮ ਕੋਰਟ ਨੇ ਫੈਸਲਾ ਰਾਖਵਾ ਰੱਖ ਲਿਆ। ਫੈਸਲਾ ਰਾਖਵਾ ਰੱਖਣ ਦਾ ਸਿੱਧਾ ਅਰਥ ਇਹੋ ਆ ਕਿ ਕਿਸੇ ਵੇਲੇ ਵੀ ਖੁਸ਼ਖਬਰੀ ਜਾਂ ਗਮ ਵਾਲੀ ਖਬਰੀ ਆ ਸਕਦੀ ਹੈ। ਉਹ ਖਬਰੀ ਕਿਹੜੀ ਆ ਸਕਦੀ ਆ ਇਹ ਤੇ ਹੁਣ ਸਮੇਂ ਦੇ ਗਰਭ ਦੇ ਵਿੱਚ ਹੀ ਛੁਪਿਆ, ਪਰ ਜੇ ਮੰਨ ਲਓ ਇਲੈਕਸ਼ਨ ਦੇ ਵਿੱਚ ਕੋਈ ਨੈਗੇਟਿਵ ਸੁਨੇਹਾ ਆ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਸੁਖਪਾਲ ਖਹਿਰੇ ਵਾਸਤੇ, ਜਿਵੇਂ ਮੈਂ ਕਿਹਾ ਕਿ ਪਹਿਲਾ ਕਦਮ ਹੀ ਹੈ ਜਿਹੜਾ ਉਹ ਬਹੁਤ ਘਾਤਕ ਬਣ ਜਾਏਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਰਤਾਰਪੁਰ ਲਾਂਘੇ ਵਾਸਤੇ ਜ਼ਮੀਨ ਦਾ ਰਾਹ ਪੱਧਰਾ ਹੋਇਆ। ਕਿਸਾਨਾਂ ਨੇ ਸਹਿਮਤੀ ਜਤਾ ਦਿੱਤੀ ਆ ਔਰ ਇਸ ਸਹਿਮਤੀ ਦਾ ਨੁਕਤਾ ਜਿਹੜਾ ਉਹ ਇਸ ਗੱਲ ਤੇ ਆ ਕੇ ਮੁੱਕਿਆ ਵਾ ਕਿ ਇਹਨਾਂ ਕਿਸਾਨਾਂ ਨੇ ਮੁਆਵਜ਼ਾ ਜਿੰਨਾ ਮੰਗਿਆ ਸੀ ਉਹਨਾਂ ਤੇ ਨਹੀਂ ਦਿੱਤਾ, ਪਰ ਉਹਨਾਂ ਨੇ ਓਵਰਆਲ ਜਿੰਨੀਆਂ 3 ਸਾਲ ਦੀਆਂ ਰਜਿਸਟਰੀਆਂ ਸੀ ਉਹ ਕੱਢ ਕੇ ਇੱਕ ਔਸਤਨ ਰੇਟ ਦੇਖਿਆ ਤਾਂ 17 ਲੱਖ ਕਿੱਲੇ ਦਾ ਬਣਦਾ ਹੈਗਾ। ਇੱਕ ਅਖਬਾਰ ਨੇ ਲਿਖਿਆ ਕਿ ਉਹਨਾਂ ਨੂੰ ਦੁੱਗਣਾ ਕਰਕੇ ਦਿੱਤਾ ਗਿਆ ਮੁਆਵਜ਼ੇ ਦੇ ਰੂਪ ਚ, ਯਾਨੀ 17 ਦੂਣਾ 34। ਪਰ ਕਿਸਾਨਾਂ ਨੇ ਨਾਲ ਇਹ ਗੱਲ ਆਖੀ ਆ ਕਿ ਠੀਕ ਆ ਕਿ ਅਸੀਂ ਇਸ ਗੱਲ ਤੇ ਰਾਜ਼ੀ ਹੋ ਗਏ ਹਾਂ ਕਿ ਇਹ ਪ੍ਰੋਜੈਕਟ ਹੈ ਜਿਹੜਾ ਪਛੜੇ ਨਾ, ਸਾਡੇ ਕਰਕੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਸੋ ਅਸੀਂ ਰਜ਼ਾਮੰਦਗੀ ਦੇ ਦਿੱਤੀ ਆ, ਪਰ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਕਿਉਂਕਿ ਸਾਨੂੰ ਮੁਆਵਜ਼ਾ ਪੂਰਾ ਨਹੀਂ ਮਿਲਿਆ। ਮਤਲਬ ਕਿ ਤਸੱਲੀ ਉਹਨਾਂ ਦੀ ਨਹੀਂ ਹੈ ਜਿੰਨਾ ਵੀ ਮੁਆਵਜ਼ਾ ਦਿੱਤਾ ਜਾ ਰਿਹਾ। ਹਾਲਾਂਕਿ ਕੁਛ ਅਖਬਾਰ ਤੇ ਸਿੱਧਾ ਹੀ ਲਿਖਦੇ ਆ ਕਿ ਇਕੱਲਾ 17 ਲੱਖ ਹੀ ਦਿੱਤਾ, ਪਰ ਇੱਕ ਅਖਬਾਰ ਨੇ ਤਫਸੀਲ ਪੂਰਵਕ ਦੱਸਿਆ ਕਿ 17 ਦੂਣੀ 34 ਕਰਕੇ ਦਿੱਤਾ ਜਾ ਰਿਹਾ। ਹਾਲਾਂਕਿ ਬਹੁਤੀਆਂ ਇਹਨਾਂ ਨੇ ਤਫਸੀਲਾਂ ਨਹੀਂ ਦਿੱਤੀਆਂ, ਬਹੁਤੀਆਂ ਇਹਨਾਂ ਨੇ ਗੁੰਝਲਾਂ ਨਹੀਂ ਖੋਲੀਆਂ ਸਰਕਾਰੀ ਅਧਿਕਾਰੀਆਂ ਨੇ ਕਿ ਕਿੰਨਾ ਮੁਆਵਜ਼ਾ ਜੀ, ਕਿੱਥੋਂ ਮੁਆਵਜ਼ਾ ਆਊਗਾ, ਕਦੋਂ ਮੁਆਵਜ਼ਾ ਆਊਗਾ। ਪਰ ਇਹਨਾਂ ਜ਼ਰੂਰ ਕਿਹਾ ਵਾ ਕਿ ਦੇਖੋ ਜੀ ਜਿਹੜਾ ਵੀ ਕੇਂਦਰ ਵੱਲੋਂ ਮੁਆਵਜ਼ਾ ਆਊਗਾ ਉਹ ਇੱਕੋ ਸੱਟੇ ਤੁਹਾਨੂੰ ਦਿੱਤਾ ਜਾਊਗਾ, ਮਤਲਬ ਕਿ ਇਹ ਕਿਸ਼ਤਾਂ 'ਚ ਨਹੀਂ ਦਿੱਤਾ ਜਾਊਗਾ ਕਿਉਂਕਿ ਅੱਗੇ ਜਾ ਕੇ ਫਿਰ ਕਈ ਵਾਰ ਕਿਸਾਨਾਂ ਨੂੰ ਪਰੇਸ਼ਾਨੀ ਆ ਜਾਂਦੀ ਆ ਜੇ ਜ਼ਮੀਨ ਉਹਨਾਂ ਨੇ ਬੈ-ਬੂ ਲੈਣੀ ਹੋਵੇ। ਤਾਂ ਉਹਦੇ ਲਈ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਇੱਕੋ ਸੱਟੇ ਜਿਹੜਾ ਉਹ ਸਾਰਾ ਮੁਆਵਜ਼ਾ ਦੇਵਾਂਗੇ। ਪਰ ਕਿਸਾਨਾਂ ਨੇ ਸਾਫ਼ ਕਹਿ ਦਿੱਤਾ ਕਿ ਠੀਕ ਆ, ਬਾਬੇ ਨਾਨਕ ਦਾ ਇਹ ਪ੍ਰੋਜੈਕਟ ਆ, ਤਾਂ ਬਾਬੇ ਨਾਨਕ ਦੀ ਕਿਰਪਾ ਸਦਕਾ ਜੇ ਚੱਲਣ ਲੱਗਿਆ ਕਿ ਅਸੀਂ ਇਸ ਕਿਰਪਾ ਦੇ ਵਿੱਚ ਕੋਈ ਟੰਗ ਨਹੀਂ ਉਡਾਵਾਂਗੇ, ਪਰ ਅਦਾਲਤ ਜ਼ਰੂਰ ਜਾਵਾਂਗੇ ਜਿੱਥੋਂ ਆਪਣਾ ਹੱਕ ਹੈ ਜਿਹੜਾ ਉਹ ਅਸੀਂ ਹੱਕ ਰਸੀ ਦੇ ਰੂਪ 'ਚ ਲੈ ਕੇ ਆਵਾਂਗੇ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੁਹਾਡਾ ਆਪਣਾ ਪੰਜਾਬੀ